ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕੋਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸਿਆਸਤ ਦੇ ਨਾਲ ਜੁੜੀ ਇੱਕ ਖਾਸ ਅਤੇ ਚਰਚਿਤ ਖਬਰ ਤੋਂ, ਚਰਚਿਤ ਮੁੱਦੇ ਤੋਂ, ਜਿਹੜਾ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਸਿੱਧੂ ਜੋੜਾ ਜਾਂ ਕਹਿ ਲਓ ਨਵਜੋਤ ਸਿੰਘ ਸਿੱਧੂ, ਨਵਜੋਤ ਕੌਰ ਸਿੱਧੂ ਆਪੋ ਆਪਣੇ ਪੱਧਰ ਤੇ ਹੰਭਲੇ ਮਾਰ ਰਹੇ ਨੇ। ਬੰਦਾ ਜਦੋਂ ਰਾਜ ਦੀ ਸਿਆਸਤ ਦੇ ਵਿੱਚ ਵਿਚਰ ਰਿਹਾ ਹੁੰਦਾ ਤਾਂ ਉਹਨੂੰ ਲੱਗਦਾ ਕਿ ਜੇਕਰ ਕੋਈ ਉਲਟ-ਫੁਲਟ ਹੋ ਗਿਆ ਤਾਂ ਮੈਂ ਹਾਈ ਕਮਾਂਡ ਕੋਲੇ ਜਾਊਂਗਾ। ਕਹਿੰਦੇ ਪਰ ਦਿੱਲੀ ਤੋਂ ਸਿੱਧੂ ਦਾ ਬੇਰੰਗੀ ਮੋੜ ਤੇ ਜੀ। ਬਿਲਕੁਲ ਜੀ, ਪਿਛਲੇ ਇੱਕ ਹਫ਼ਤੇ ਤੋਂ ਲਗਭਗ 5-6 ਦਿਨਾਂ ਤੋਂ ਸਿੱਧੂ ਪਰਿਵਾਰ ਦੀ ਕਾਫੀ ਚਰਚਾ ਹੈ ਜੀ। ਉਹਦੇ ਵਿੱਚ ਬੀਬੀ ਨਵਜੋਤ ਕੌਰ ਸਿੱਧੂ ਬੋਲੀ ਜਾ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਚੁੱਪ ਹੈ। ਤੇ ਬੀਬੀ ਦੇ ਲਗਾਤਾਰ ਤਾਬੜਤੋੜ ਹਮਲਿਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਵੀ ਪੈਦਾ ਕੀਤੇ ਕਿ ਕੀ ਇਹ ਅੰਦਰ ਦੀ ਕੋਈ ਚਿੜ ਨਿਕਲ ਰਹੀ ਹੈ, ਕਿੜ ਨਿਕਲ ਰਹੀ ਹੈ, ਜਾਂ ਸੱਚ ਨਿਕਲ ਰਿਹਾ ਹੈ, ਜਾਂ ਕਿਸੇ ਹੋਰ ਦੇ ਅੰਟੀਨੇ ਤੇ ਬੈਠ ਕੇ ਗੁੱਟਰਗੂ ਕੀਤੀ ਜਾ ਰਹੀ ਹੈ, ਕੀ ਮਾਇਨੇ ਹੈ ਇਹਦੇ। ਸਹੀ। ਇਹ ਸਾਰੀ ਚਰਚਾਵਾਂ ਦੇ ਦਰਮਿਆਨ ਕਾਨੂੰਨੀ ਨੋਟਿਸਾਂ ਦੀ ਪ੍ਰਕਿਰਿਆ ਸ਼ੁਰੂ ਹੋਈ। ਇੱਧਰ ਨੂੰ ਨੋਟਿਸ ਆਏ, ਮੋੜਵੇਂ ਨੋਟਿਸ ਬੀਬੀ ਨੇ ਵੀ ਭੇਜੇ। ਉਹ ਇੰਜ ਲੱਗਿਆ ਕਿ ਲੈ ਵੀ ਇਹ ਸਿਆਸੀ ਲੜਾਈ ਹੁਣ ਕਾਨੂੰਨੀ ਲੜਾਈ 'ਚ ਬਦਲਦੀ ਨਜ਼ਰ ਆ ਰਹੀ ਆ। ਪਰ ਪਤਾ ਲੱਗਾ ਕਿ ਜੀ ਬੀਬੀ ਨਵਜੋਤ ਕੌਰ ਸਿੱਧੂ ਨੇ ਲੰਘੇ ਦਿਨੀ ਪ੍ਰੋਗਰਾਮ ਬਣਾਇਆ ਕਿ ਮੈਂ ਦਿੱਲੀ ਜਾ ਕੇ ਆਉਣਾ। ਠੀਕ ਹੈ। ਬੀਬੀ ਨਵਜੋਤ ਕੌਰ ਸਿੱਧੂ ਦਿੱਲੀ ਨੂੰ ਤੁਰੀ ਤੇ ਪਟਿਆਲੇ ਤੋਂ ਜਾ ਕੇ ਮੁੜ ਆਈ। ਠੀਕ ਹੈ। ਉਧਰ ਨੂੰ ਗਈ ਹੋਣੀ। ਫਿਰ ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਅੰਮ੍ਰਿਤਸਰ ਆਉਂਦੇ ਨੇ ਤੇ ਅੰਮ੍ਰਿਤਸਰ ਜਿਸ ਦਿਨ ਆਉਂਦੇ ਨੇ ਉਸ ਦਿਨ ਘਰ 'ਚ ਇੱਕ ਬੈਠਕ ਵੀ ਹੁੰਦੀ ਹੈ। ਠੀਕ ਹੈ ਜੀ। ਹੁਣ ਇਹ ਨਹੀਂ ਮਤਲਬ ਕਿਸੇ ਨੇ ਸਪਸ਼ਟ ਕੀਤਾ ਕਿ ਉਸ ਬੈਠਕ 'ਚ ਨਵਜੋਤ ਕੌਰ ਸਿੱਧੂ ਨੇ ਹੀ ਹਿੱਸਾ ਲਿਆ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਹਿੱਸਾ ਲਿਆ। ਪਰ ਜੇ ਸਿੱਧੂ ਸਾਹਿਬ ਘਰੇ ਨੇ ਤੇ ਘਰ 'ਚ ਬੈਠਕ ਆ ਤਾਂ ਇਹ ਨਹੀਂ ਹੋ ਸਕਦਾ ਕਮੈਂਟੇਟਰ ਚੁੱਪ ਰਹਿ ਜਾਵੇ। ਸਹੀ ਹੈ। ਚਲੋ, ਪਰ ਮਸਲਾ ਇੱਥੇ ਹੀ ਨਿਬੜਦਾ ਤਾਂ ਵੀ ਵੱਖਰੀ ਗੱਲ ਸੀ। ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦਾ ਰੁਖ ਕੀਤਾ। ਠੀਕ ਹੈ। ਤੇ ਕਹਿੰਦੇ ਉਹ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀ, ਆਪਣਾ ਦਰਦ ਦੱਸਣਾ ਚਾਹੁੰਦੇ ਸੀ, ਜਾਂ ਆਪਣਾ ਅਗਲੀ ਯੋਜਨਾ ਦੱਸਣਾ ਚਾਹੁੰਦੇ ਸੀ, ਜਾਂ ਇਸ ਬਖੇੜੇ ਦਾ ਨਿਬੇੜਾ ਕਰਨਾ ਚਾਹੁੰਦੇ ਸੀ ਜਿਹੜਾ ਪੰਜਾਬ 'ਚ ਉਹਨਾਂ ਦੀ ਧਰਮ ਪਤਨੀ ਵੱਲੋਂ ਬੋਲਾਂ ਨਾਲ ਖੜਾ ਪਿਆ। ਠੀਕ ਹੈ। ਪ੍ਰਿਯੰਕਾ ਗਾਂਧੀ ਤਾਂ ਕੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਵੀ ਤੇ ਹੋਰ ਜਿਨ੍ਹਾਂ ਨਾਲ ਸਿੱਧੂ ਦਾ ਰਾਬਤਾ ਸੀ, ਕਿਸੇ ਨੇ ਵੀ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਦਿੱਲੀ ਪੂਰਾ ਦਿਨ ਲਾ ਕੇ ਉਹ ਵਾਪਸ ਪਰਤ ਗਏ। ਜੀ। ਹੁਣ ਸਵਾਲ ਇਹ ਹੈ ਕਿ ਕੀ ਚੱਲ ਰਹੇ ਸੈਸ਼ਨ ਕਰਕੇ ਉਹਨਾਂ ਨੂੰ ਸਮਾਂ ਨਹੀਂ ਮਿਲ ਸਕਿਆ। ਸਹੀ ਗੱਲ। ਕੀ ਹਾਈ ਕਮਾਂਡ ਨੇ ਦੂਰੀ ਬਣਾ ਲਈ ਆ? ਕੀ ਨਵਜੋਤ ਸਿੰਘ ਸਿੱਧੂ ਨੂੰ ਸ਼ੀਸ਼ਾ ਦਿਖਾਤਾ, ਬਰੰਗ ਪਰਤਾਤਾ, ਜਾਂ ਉਹਨਾਂ ਨੂੰ ਕਿਹਾ ਕਿ ਸੈਸ਼ਨ ਤੋਂ ਬਾਅਦ ਮਿਲਾਂਗੇ? ਜੋ ਜਿੰਨੀ ਕੁ ਜਾਣਕਾਰੀ ਪੁਣ ਛਣ ਕੇ ਆਈ ਆ ਉਹਦੇ ਵਿੱਚ ਪਤਾ ਲੱਗਾ ਕਿ ਹਾਈ ਕਮਾਂਡ ਨੇ ਜਾਂ ਪ੍ਰਿਯੰਕਾ ਗਾਂਧੀ ਨੇ ਇਹਨਾਂ ਦੇ ਟਾਈਮ ਮੰਗਣ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਹੁਣ ਉਹਨਾਂ ਤੋਂ ਸੰਪਰਕ ਸਾਧਿਆ ਕਿ ਦੱਸੋ ਜੀ, ਤੇ ਕਹਿੰਦੇ ਉਹਨਾਂ ਨੇ ਜੋ ਰਿਪੋਰਟ ਦਿੱਤੀ ਹੈ ਸ਼ਾਇਦ ਉਹਦੇ ਆਧਾਰ ਦੇ ਉੱਤੇ ਫਿਲਹਾਲ ਮਿਲਣ ਦਾ ਮਨ ਨਹੀਂ ਹੈ ਹਾਈ ਕਮਾਂਡ ਦਾ ਜਾਂ ਗਾਂਧੀ ਪਰਿਵਾਰ ਦਾ। ਤੇ ਹੋ ਸਕਦਾ ਸੈਸ਼ਨ ਤੋਂ ਬਾਅਦ ਸਾਰੀ ਪ੍ਰਕਿਰਿਆ ਦਾ ਮੰਥਨ ਹੋਵੇ ਤੇ ਫਿਰ
ਹੋਰ ਧਿਰਾਂ ਨੂੰ ਵੀ ਸੱਦ ਲਿਆ ਜਾਵੇ, ਕੁਛ ਵੀ ਹੋਵੇ। ਪਰ ਨਵਜੋਤ ਸਿੱਧੂ ਜਿਸ ਧਿਰ ਕੋਲ ਭੱਜੇ ਸੀਗੇ, ਸ਼ਾਇਦ ਮੇਰੀ ਉੱਥੇ ਬਾਂਹ ਫੜੀ ਜਾਣੀ ਹੈ, ਜਿਹਦੇ ਦਮ ਦੇ ਉੱਤੇ ਸ਼ਾਇਦ ਨਵਜੋਤ ਕੌਰ ਬੋਲਦੀ ਸੀ, ਉਹਦੀ ਕੀ ਹਵਾ ਨਿਕਲ ਗਈ ਹੈ। ਕੀ ਰਾਜਾ ਵੜਿੰਗ ਵੱਲੋਂ ਲੈ ਕੇ ਨੋਟਿਸ ਨੂੰ ਹਾਮੀ ਭਰਤੀ ਹੈ ਅੰਦਰ। ਵੈਸੇ ਰਾਜਾ ਵੜਿੰਗ ਆਪਣੇ ਆਪ ਤੇ ਐਡੀ ਕਾਰਵਾਈ ਕਰ ਨਹੀਂ ਸਕਦੇ, ਉੱਪਰੋਂ ਕੋਈ ਇਸ਼ਾਰਾ ਤਾਂ ਹੋਇਆ ਹੀ ਹੋਊਗਾ, ਇਹ ਤਾਂ ਹੋ ਨਹੀਂ ਸਕਦਾ। ਸੋ ਇਸ ਲਈ ਹੁਣ ਸਵਾਲ ਇਹ ਹੈ ਕਿ ਬੀਬੀ ਨਵਜੋਤ ਕੌਰ ਸਿੱਧੂ ਦਾ ਅਗਲਾ ਰੁਖ ਕੀ ਹੋਊਗਾ ਤੇ ਨਵਜੋਤ ਸਿੰਘ ਸਿੱਧੂ ਦਾ ਅਗਲਾ ਰੁਖ ਕੀ ਹੋਊਗਾ। ਪਰ ਮੰਨਿਆ ਇਹੀ ਜਾ ਰਿਹਾ ਕਿ ਹੁਣ ਉਹ ਕਿਸੇ ਹੋਰ ਦੇ ਦਾਣੇ ਤੇ ਬੋਲ ਰਹੀ ਹੈ ਬੀਬੀ, ਤੇ ਜੇ ਉਹਨਾਂ ਦੇ ਇਸ਼ਾਰੇ ਤੇ ਬੋਲ ਰਹੀ ਹੈ, ਕੀ ਉੱਥੇ ਜਾ ਕੇ ਰਾਜਨੀਤੀ ਕਰਨੀ ਹੈ ਜਾਂ ਉਹ ਧਿਰ ਦਾ ਕੰਮ ਖਿਲਾਰਾ ਪਾਉਣਾ ਹੀ ਹੈ। ਹੁਣ ਰਾਜਨੀਤਿਕ ਤੌਰ ਦੇ ਉੱਤੇ ਸਿੱਧੂ ਦੇ ਲਈ ਪਲੇਟਫਾਰਮ ਬੰਦ ਹੋ ਗਏ ਨੇ। ਇਹ ਵੀ ਚਰਚਾ ਵੱਡੇ ਪੱਧਰ ਤੇ ਹੈ ਕਿ ਕੋਈ ਵੀ ਰਾਜਨੀਤਿਕ ਧਿਰ ਉਹਨਾਂ ਨੂੰ ਕੀ ਆਪਣੇ ਨੇੜੇ ਲਾਉਣਾ ਚਾਹੂਗੀ, ਕਿਉਂਕਿ ਪੰਜਾਬ ਕਾਂਗਰਸ ਨੇ ਕਹਿੰਦੇ ਜਿਹੜੀ ਸ਼ਿਕਾਇਤ ਭੇਜੀ ਆ ਆਪਣੇ ਪੰਜਾਬ ਮਾਮਲੇ ਦੇ ਇੰਚਾਰਜ ਕੋਲ, ਇਹੀ ਭੇਜਿਆ ਜੀ ਕਿ ਐਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੁੱਦਾ ਖੜਾ ਕਰਕੇ ਜੀ ਇਹਨਾਂ ਸਾਡੀ ਮਤਲਬ ਚੋਣ ਰਣਨੀਤੀ ਨੂੰ ਢਾਹ ਲਾਈ ਹੈ ਜੀ, ਜਾਂ ਸਾਡਾ ਧਿਆਨ ਬਟਾਇਆ ਜੀ। ਉਹਨਾਂ ਨੇ ਇਸ ਤਰੀਕੇ ਕਾਰਨ ਨਾਲ ਆਪਣੀ ਗੱਲ ਰੱਖੀ ਹੈ। ਪਰ ਆਪਾਂ ਕਹਿੰਦੇ ਆ ਕਿ ਜਿਹੜੇ ਬੀਬੀ ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਏ ਨੇ, ਜਾਂਚ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ। ਸਹੀ ਹੈ, ਪਤਾ ਤਾਂ ਉਹਨਾਂ ਨੂੰ ਵੀ ਲੱਗਣਾ ਚਾਹੀਦਾ। ਦੋਵੇਂ ਪਾਸੇ ਉਧਰੋਂ ਵੀ ਪੁੱਛਿਆ ਜਾਵੇ ਕਿ ਬੀਬੀ ਤੂੰ ਲਿਆ ਸਬੂਤ ਜਿਹੜੇ ਤੇਰੇ ਕੋਲ ਨੇ, ਤੇ ਇੱਧਰ ਜਿਨ੍ਹਾਂ ਦੇ ਦੋਸ਼ ਲੱਗੇ ਨੇ ਕਿ ਤੁਸੀਂ ਸਾਬਤ ਕਰੋ ਵੀ ਕਿਆ ਤੁਸੀਂ ਇਹ ਕੁਝ ਨਹੀਂ ਕੀਤਾ। ਪੁੱਛ ਲੈਣ, ਜਦੋਂ ਜਾਂਚ ਤਾਂ ਹੋ ਜਾਣੀ ਚਾਹੀਦੀ ਹੈ। ਪਰ ਸਵਾਲ ਤੇ ਹੈ ਕਿ ਕਰੂਗਾ ਕੌਣ। ਜਿਹੜੀ ਤਰ੍ਹਾਂ ਨੇ ਜਾਂਚ ਕਰਨੀ ਉਹ ਵੀ ਤਾਂ ਇਸੇ ਰਾਜਨੀਤੀ ਦਾ ਹਿੱਸਾ ਨੇ। ਉਹੀ ਟਿਕਟਾਂ ਦੇਣ ਵਾਲੇ ਨੇ, ਉਹੀ ਟਿਕਟਾਂ ਬਣਾਉਣ ਵਾਲੇ ਨੇ, ਉਹੀ ਪਾਰਟੀਆਂ 'ਚ ਇੰਚਾਰਜ ਲਾਉਣ ਵਾਲੇ ਨੇ, ਉਹੀ ਪ੍ਰਧਾਨੀਆਂ ਵੰਡਣ ਵਾਲੇ ਨੇ, ਸਾਰਾ ਕੁਝ ਕਰਾਉਣ ਵਾਲੇ ਤਾਂ ਉਹ ਨੇ। ਉਹ ਕਿਹੜਾ ਵਾਕਫ ਨਹੀਂ, ਪਤਾ ਕਿਹਨੂੰ ਨੀਗਾ ਕਿਹੜੀ ਪਾਰਟੀ 'ਚ ਕੀ ਹੁੰਦਾ। ਤੇ ਫਿਰ ਪਾਰਟੀ ਸਿਧਾਂਤਾਂ ਦੇ ਅਨੁਸਾਰ ਗੱਲ ਕਰ ਲੈਣਗੇ ਕਿ ਭਾਈ ਆਪਾਂ ਤਾਂ ਤੈਅ ਹੀ ਕੀਤਾ ਵਾ ਕਿ ਆਪਾਂ ਅੰਦਰੇ ਗੁੜ ਭੰਨਣਾ, ਭੇਲੀ ਅੰਦਰੇ ਭੰਨਣੀ ਹੈ ਕੁੰਡਾ ਲਾ ਕੇ। ਸੋ ਇਹ ਕਿਉਂ ਜੱਗ ਜ਼ਾਹਰ ਕੀਤੀ, ਕੀ ਇਸ ਤਰ੍ਹਾਂ ਨਿਬੇੜਨਾ। ਪਰ ਜਿਹੋ ਜਿਹੀ ਸਿਆਸਤ ਆ, ਉਹ ਜੀ ਸਿਆਸਤ ਦੇ ਵਿੱਚ ਹੁਣ ਸਿੱਧੂ ਜੋੜੇ ਲਈ ਥਾਂ ਮਿਲਦੀ ਦਿਖਦੀ ਨਹੀਂ। ਸਹੀ ਗੱਲ, ਬਿਲਕੁਲ। ਅਗਲੀ ਗੱਲ ਕਰੀਏ, ਮੋਹਾਲੀ ਤੋਂ ਲੈ ਕੇ ਬਠਿੰਡਾ ਤੱਕ ਜ਼ਮੀਨਾਂ ਵੇਚਣ ਦੇ ਕਹਿੰਦੇ ਹੁਕਮ ਹੋ ਗਏ ਜੀ। ਪੰਜਾਬੀਆਂ ਨੇ ਤਾਂ ਲੈਂਡ ਪੂਲਿੰਗ ਮਸਾਂ ਵਾਪਸ ਕਰਵਾਈ ਸੀ। ਪ੍ਰਵੀਨ ਜੀ, ਕੱਲ ਖਬਰ ਆ ਰਹੀ ਸੀ ਕਿ ਮੋਹਾਲੀ ਖੇਤਰ ਦੇ 5100 ਏਕੜ ਜ਼ਮੀਨ ਅਕਵਾਇਰ ਕਰਨ ਦੀ ਤਿਆਰੀ ਕੀਤੀ ਹੈ ਜੀ। ਤੇ ਇੱਕ ਪਾਸੇ ਮੋਹਾਲੀ ਦਾ ਆ ਸੀਗਾ ਜਿਹੜੀ ਭੂ ਪ੍ਰਾਪਤੀ ਹੈ ਕਾਨੂੰਨ ਤਹਿਤ ਕਹਿੰਦੇ ਜੀ ਨੋਟੀਫਿਕੇਸ਼ਨ ਜਾਰੀ ਹੋ ਜਾਣਾ, ਤੇ ਉਹਦੀ ਤਿਆਰੀ ਕੱਲ ਦੱਸੀ ਜਾ ਰਹੀ ਸੀ। ਤੇ ਕੱਲ ਦੇਰ ਰਾਤ ਤੱਕ ਜਦੋਂ ਮੈਂ ਇਸ ਦੇ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਤਾਂ ਮੈਨੂੰ ਪਤਾ ਲੱਗਿਆ ਕਿ 5100 ਏਕੜ ਦੀ ਜਿਹੜੀ ਤਿਆਰੀ ਆ ਉਹਦੇ ਵਿੱਚੋਂ 3500 ਏਕੜ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਕੱਲ ਰਾਤ ਜਾਰੀ ਹੋ ਗਿਆ। ਠੀਕ ਹੈ। 3553 54 ਸ਼ਾਇਦ ਏਕੜ ਅਕਵਾਇਰ ਜ਼ਮੀਨ ਹੈ ਜਿਹੜੀ ਮੋਹਾਲੀ ਖੇਤਰ 'ਚ ਅਕਵਾਇਰ ਕਰਨੀ ਹੈ। ਮਤਲਬ ਇਹ ਜ਼ਮੀਨ ਅਕਵਾਇਰ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਪਿੰਡ ਨੇ, ਮਤਲਬ ਇਹ ਜਿਨ੍ਹਾਂ ਦੀ ਖੇਤਰ ਦੀ ਪਿੰਡਾਂ ਦੀ ਜ਼ਮੀਨ ਆ ਰਹੀ ਹੈ, 7 ਦੇ ਕਰੀਬ ਪਿੰਡ ਨੇ ਜਿਨ੍ਹਾਂ ਕੋਲ ਮਰਲੇ 'ਚ ਵੀ ਜ਼ਮੀਨ ਨਹੀਂ ਬਚਣੀ ਖੇਤੀ ਵਾਲੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਮਤਲਬ ਅਸੀਂ ਖੇਤੀ ਵਾਲੀ ਜ਼ਮੀਨ ਕੱਟ ਉੱਥੇ ਪਲਾਟ ਤੇ ਫਲੈਟ ਤੇ ਮਾਲ ਉਸਾਰਨ ਤੇ ਤੁਰੇ। ਉਧਰ ਬਠਿੰਡਾ ਦਾ ਥਰਮਲ ਪਲਾਂਟ ਵਾਲੀ ਪਹਿਲਾਂ ਜ਼ਮੀਨ ਵੇਚਣ ਦੀ ਕਵਾਇਦ ਤਾਂ ਚੱਲੇ ਰਹੀ ਆ, ਹੁਣ ਉਹਦੇ ਵਿੱਚ ਕਲੋਨੀ ਵੀ ਆ ਗਈ, ਜਿਹੜੀ ਥਰਮਲ ਕਲੋਨੀ ਆ ਉਹ ਵੀ ਵੇਚਣ ਦਾ ਫੈਸਲਾ ਕਰ ਲਿਆ, ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸੋ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਤੇ ਕਹਿਣ ਨੂੰ ਲੈਂਡ ਪੂਲਿੰਗ ਬੰਦ ਵੀ ਹੋ ਗਈ, ਸਾਰਾ ਕੁਝ ਬੰਦ ਹੋ ਗਿਆ, ਪਰ ਮੋਹਾਲੀ ਵਾਲੇ ਖੇਤਰ ਦੇ ਵਿੱਚ ਜਿਵੇਂ ਮਤਲਬ 7 ਪਿੰਡਾਂ ਦੀ ਜ਼ਮੀਨਾਂ ਦੇ ਲਈ 3500 ਪਿੰਡਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਇਹਨਾਂ ਪਿੰਡਾਂ ਨੂੰ ਹਦਾਇਤ ਹੋ ਗਈ ਕਿ ਇੰਚ ਜ਼ਮੀਨ ਦਾ ਵੀ ਹੁਣ ਸੌਦਾ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ ਵੇਚ ਕੇ। ਦੇਖ ਲਓ, ਫਿਰ ਦੱਸੋ ਜੀ ਮਾਲਕੀ ਕਿੱਥੇ ਆ ਤੁਹਾਡੀ। ਸਹੀ, ਜੇ ਮਾਲਕ ਹੋ ਕੇ ਮੈਂ ਤੈਅ ਨਹੀਂ ਕਰ ਸਕਦਾ ਕਿ ਮੈਂ ਆਪਣੀ ਜ਼ਮੀਨ ਵੇਚਣੀ ਹੈ ਜਾਂ ਨਹੀਂ ਵੇਚਣੀ, ਜੇ ਵੇਚਣੀ ਹੈ ਤਾਂ ਕਿਹਨੂੰ ਵੇਚਣੀ ਹੈ, ਜੇ ਨਹੀਂ ਵੇਚਣੀ ਤਾਂ ਕਿਉਂ ਨਹੀਂ ਵੇਚਣੀ, ਮਤਲਬ ਤੈਅ ਹੀ ਜੇ ਸਰਕਾਰਾਂ ਨੇ ਕਰਨਾ ਹੈ। ਇਹੀ ਤਾਂ ਸਵਾਲ ਖੜਾ। ਅਜੇ ਤਾਂ ਸੂਬਾ ਸਰਕਾਰ ਧੱਕਾ ਕਰਦੀ ਹੈ, ਇਹ ਤਾਂ ਮਾਲ ਰਿਕਾਰਡ ਦਿੱਲੀ ਲੈ ਕੇ ਚੱਲੇ ਆ ਜੀ, ਇਹ ਤਾਂ ਕੇਂਦਰੀਕਰਨ ਹੋਣ ਲੱਗਿਆ ਸਾਰੇ ਰਿਕਾਰਡ ਦਾ, ਤੇ ਫਿਰ ਤਾਂ ਹੁਕਮ ਉੱਥੋਂ ਆਇਆ ਕਰਨਗੇ, ਫਿਰ ਤਾਂ ਤੁਹਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਫਿਰ ਤਾਂ ਡੀਸੀ ਨੂੰ ਹੁਕਮ ਆ ਜਾਇਆ ਕਰੂਗਾ, ਡੀਸੀ ਆਰਡਰ ਕਰ ਦਿਆ ਕਰੋ, ਤੁਸੀਂ ਬੈਠੇ ਰਹੋ। ਬਿਲਕੁਲ। ਸੋ ਇਸ ਲਈ ਇਹ ਸਾਡੀਆਂ ਸਰਕਾਰਾਂ ਕੇਂਦਰੀ ਕਹਾੜੇ ਦੇ ਵਿੱਚ ਹੁਣ ਹੱਥੇ ਦਾ ਕੰਮ ਕਰ ਰਹੀਆਂ, ਤੇ ਇਹ ਉਹਨਾਂ ਦੇ ਹੱਥ ਚੁੱਕ ਕੇ ਬਣ ਗਏ ਨੇ, ਤੇ ਇਹ ਪੰਜਾਬ ਨੂੰ ਵੱਢਣ ਤੁਰੇ ਨੇ, ਪੰਜਾਬ ਨੂੰ ਮਕਾਉਣ ਤੁਰੇ ਨੇ। ਬਹੁਤ ਵੱਡਾ ਸੰਕਟ ਹੈ ਜਨਾਬ, ਜਿਹੜਾ ਮੋਹਾਲੀ ਤੋਂ ਲੈ ਕੇ ਬਠਿੰਡੇ ਤੱਕ ਦਿਖ ਰਿਹਾ। ਇਕੱਲਾ ਹੀ ਨਹੀਂ, ਆਪਾਂ ਲਗਾਤਾਰ ਇਸ ਪਲੇਟਫਾਰਮ ਤੇ ਗੱਲ ਕੀਤੀ ਹੈ
ਕਿ ਸ਼ਾਮਲਾਟਾਂ ਇਹਨਾਂ ਦੇ ਨਿਸ਼ਾਨੇ ਤੇ ਨੇ, ਖੇਤੀਬਾੜੀ ਵਾਲੀ ਜ਼ਮੀਨਾਂ ਇਹਨਾਂ ਦੇ ਨਿਸ਼ਾਨੇ ਤੇ ਨੇ, ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਦੇ ਉੱਤੇ ਸਰਕਾਰ ਭਗੌੜੀ ਰਹੀ, ਪੰਜਾਬੀ ਯੂਨੀਵਰਸਿਟੀ ਦੇ ਉੱਤੇ ਲੈਂਡ ਮਾਫੀਏ ਦੀ ਨਜ਼ਰ ਆ, ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚਣ ਦੀ ਤਿਆਰੀ ਆ, ਪਾਵਰਕਾਮ ਦੀਆਂ ਜ਼ਮੀਨਾਂ ਨਿਸ਼ਾਨਦੇਹੀ ਕਰੀ ਬੈਠੇ ਨੇ, ਵੇਚ ਰਹੇ ਨੇ ਲੁਧਿਆਣਾ ਤੋਂ ਲੈ ਕੇ ਪਟਿਆਲਾ ਤੱਕ, ਹੈ ਨਾ, ਬੋਲਦੇ ਹੀ ਨਹੀਂ ਗਏ। BBMB ਦਾ ਸਕੂਲ ਹੈ ਤਲਵਾੜੇ ਦੇ ਵਿੱਚ, DAV, ਉਹ ਸਿੱਧੀ RSS ਆਪਣੇ ਕੰਟਰੋਲ 'ਚ ਲੈਣ ਨੂੰ ਫਿਰਦੀ ਹੈ। BBMB ਕਹਿੰਦੀ ਅਸੀਂ ਨਹੀਂ ਚਲਾ ਸਕਦੇ, BBMB ਪੱਲਿਓਂ ਪੈਸਾ ਦਿੰਦੀ ਹੈ, 60% ਪੰਜਾਬ ਦਾ ਪੈਸਾ ਹੈ। ਸਹੀ ਗੱਲ ਆ। ਸਰਕਾਰ ਕਿਉਂ ਨਹੀਂ ਉੱਥੇ ਵੋੜਦੀ ਕਿ ਹਾਂ ਅਸੀਂ 6 ਮਹੀਨੇ ਤੋਂ ਲੋਕ ਲੜ ਰਹੇ ਆ ਲੜਾਈ। ਔਰ ਖਾਸ ਗੱਲ ਇਹ ਹੈ ਕਿ RSS ਕਬਜ਼ਾ ਕਰਨਾ ਚਾਹੁੰਦੀ ਹੈ DAV ਸਕੂਲ ਤੇ ਉਸ DAV ਸਕੂਲ ਦੇ ਵਿੱਚ RSS ਦੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ, ਬਹੁਤ ਗਿਣਤੀ, ਉਹ ਤਾਂ ਵੀ RSS ਕੋਲ ਸਿੱਧਾ ਨਹੀਂ ਜਾਣਾ ਚਾਹੁੰਦੇ। ਸਹੀ ਗੱਲ। ਤੇ ਇੱਥੋਂ ਤੱਕ ਸਥਿਤੀ ਹੈ, ਮਤਲਬ ਪੂਰੀ ਤਰ੍ਹਾਂ ਨਾਲ ਕੇਂਦਰੀਕਰਨ, ਪ੍ਰਾਈਵੇਟ ਕਰਨ ਦੇ ਵਿੱਚ ਸਾਡੀ ਸਰਕਾਰ ਬਰਾਬਰ ਯੋਗਦਾਨ ਪਾ ਰਹੀ ਹੈ, ਕੇਂਦਰ ਦੇ ਨਾਲ ਖੜੀ ਹੈ। ਜੋ ਕਰਨਾ ਕਰੋ, ਤੇ ਆ ਉਹਨਾਂ ਦੀਆਂ ਹੀ ਪਾਲਿਸੀਆਂ ਜਿਹੜੀਆਂ ਅੱਗੇ ਵਧ ਰਹੀਆਂ। ਅਫਸੋਸ ਸਾਡੇ ਸਿਆਸਤਦਾਨ ਤੇ ਸਾਡੀਆਂ ਸਾਰੀ ਧਿਰ ਤੋਂ ਲੈ ਕੇ ਸਾਰੀਆਂ ਧਿਰਾਂ ਨਕੰਮੀਆਂ ਤੇ ਨਲਾਇਕ ਸਾਬਤ ਹੋ ਰਹੀਆਂ। ਸਹੀ ਗੱਲ ਆ, ਬਿਲਕੁਲ ਬਿਲਕੁਲ। ਜੇ ਤੁਸੀਂ ਕੇਂਦਰੀਕਰਨ ਦਾ ਵਿਰੋਧ ਹੀ ਨਹੀਂ ਕਰ ਰਹੇ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੇ ਨਾਲ ਘਿਓ ਖਿਚੜੀ ਆ, ਤੁਸੀਂ ਰਲੇ ਵੇ ਆ ਉਹਨਾਂ ਦੇ ਨਾਲ। ਅਗਲੀ ਗੱਲ ਕਰੀਏ ਇੱਕ ਉਸ ਮਸਲੇ ਦੀ ਸ਼ਰਮਾ ਜੀ, ਜਿਸ ਮਸਲੇ ਦੇ ਕਰਕੇ ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਦੇ ਵਿੱਚ ਖਾਸੀ ਫਜ਼ੀਅਤ ਦਾ ਸਾਹਮਣਾ ਕਰਨਾ ਪਿਆ ਸੀ। ਉਹ ਸੀ SSP ਪਟਿਆਲਾ ਦੀ ਉਹ ਆਡੀਓ ਕਲਿੱਪ ਜਿਹਦੇ ਵਿੱਚ ਉਹ ਦਿਸ਼ਾ ਨਿਰਦੇਸ਼ ਦੇ ਰਿਹਾ ਕਿ ਜਿਹੜੇ ਬਲਾਕ ਸੰਮਤੀ ਦੇ ਪੇਪਰ ਭਰਨ ਜਾ ਰਹੇ ਨੇ ਉਹਨਾਂ ਨੂੰ ਮੁੱਖ ਇਮਾਰਤਾਂ ਤੱਕ ਨਾ ਪਹੁੰਚਣ ਦਿਓ। ਇਹ ਬਾਅਦ ਦੇ ਵਿੱਚ ਇਹ ਕਹਿ ਕੇ ਪੱਲਾ ਝਾੜਿਆ ਗਿਆ ਕਿ ਇਹ AI ਦੇ ਨਾਲ ਬਣਾਈ ਹੈ। ਹੁਣ ਕਹਿੰਦੇ ਵੀ SSP ਦੀ ਕਰਤੀ ਹੈ ਛੁੱਟੀ, ਪਰ SSP ਦੀ ਛੁੱਟੀ ਦੇ ਨਾਲ ਆਡੀਓ ਕਲਿੱਪ ਦਾ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜੇਕਰ ਛੁੱਟੀ ਕਰ ਦਿੱਤੀ ਤੇ ਇਹਦਾ ਮਤਲਬ ਹੈ ਕਿ ਨੈਤਿਕ ਤੌਰ ਤੇ ਸਰਕਾਰ ਨੇ ਆਪਣੀ ਗਲਤੀ ਜਾਂ ਹਾਰ ਕਬੂਲ ਕਰ ਲਈ। ਪ੍ਰਵੀਨ ਜੀ, ਤਰਨਤਾਰਨ ਦੀ ਜਿਮਨੀ ਚੋਣ 'ਚ SSP ਵੀ ਖਟਾਈ ਸੀ, ਬਿਲਕੁਲ, ਬਾਅਦ ਚੋਂ DSP ਵੀ ਹਟਾਤੇ ਸੀ, BJP ਤੱਕ ਤਲਬ ਹੋ ਗਏ ਸੀ ਜੀ, ਸਭ ਕੁਝ ਹੋਇਆ, ਪਰ ਸਾਡਾ ਸਿਸਟਮ ਇੰਨਾ ਗਰਕ ਗਿਆ ਕਿ ਹੁਣ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਹਾਂ ਕੀ ਹੋ ਰਿਹਾ। ਪਟਿਆਲੇ ਵਾਲੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਗਿਆ ਕਿ ਜੀ ਆ ਆਡੀਓ ਕਲਿੱਪ ਹੈ ਜਿਹਦੇ ਵਿੱਚ SSP ਹੁਕਮ ਦੇ ਰਿਹਾ, ਥੱਲੇ ਆ ਰੈਂਕ ਦੇ ਅਧਿਕਾਰੀ ਨੇ ਜਿਹੜੇ ਹੁਕਮਾਂ ਦੀ ਤਾਮੀਲ ਕਰਨ ਲਈ ਹਾਮੀ ਭਰ ਰਹੇ ਨੇ, ਬੈਠਕਾਂ ਦਾ ਹਵਾਲਾ ਹੈ, ਬੜੇ ਅਧਿਕਾਰੀਆਂ ਨਾਲ, ਛੋਟੇ ਅਧਿਕਾਰੀਆਂ ਨਾਲ, ਸਾਰਾ ਕੁਝ ਹੈ, ਤੇ ਐਨ ਤੱਥਾਂ ਸਮੇਤ, ਸਬੂਤਾਂ ਸਮੇਤ ਉਹ ਕਹਿੰਦੇ ਜੀ ਜਿਹੜਾ ਕੁਝ ਬੋਲਿਆ ਜਾ ਰਿਹਾ ਉਹਦਾ ਮਿਲਾਨ ਕਰੋ। ਸਹੀ। ਦੂਏ ਪਾਸੇ ਪ੍ਰਤਾਪ ਬਾਜਵਾ ਹੋਰੀ ਕਾਂਗਰਸ ਵੱਲੋਂ ਪਹੁੰਚ ਗਏ ਵੀ ਕਿ ਜੇ ਇਹ ਗੜਬੜ ਹੈ ਜੀ ਫਿਰ ਨਾਮਜ਼ਦਗੀਆਂ ਤਾਂ ਕਰਨਾ ਨਹੀਂ ਦੇ ਰਹੇ, ਨਾਮਜ਼ਦਗੀਆਂ ਦੀ ਤਰੀਕ ਵਧਾਓ। ਮੰਨ ਲਓ ਹਾਈ ਕੋਰਟ ਕਹਿੰਦਾ ਵੀ ਹੁਣ ਚੋਣ ਪ੍ਰਕਿਰਿਆ ਤਾਂ ਨਹੀਂ ਅਸੀਂ ਦਖਲ ਦੇਵਾਂਗੇ, ਨਾਮਜ਼ਦਗੀਆਂ ਹੋ ਗਈਆਂ ਸੋ ਹੋ ਗਈਆਂ, ਚੋਣਾਂ ਅਸੀਂ ਤਰੀਕੇ ਨਾਲ ਕਰਾਉਣਾ ਚਾਹੁੰਦੇ, ਉਹਦੀ ਜ਼ਿੰਮੇਵਾਰੀ ਹੈ, ਬਾਅਦ ਚੋਂ ਦੇਖਾਂਗੇ ਜੋ ਹੋਊਗਾ, ਉਹ 'ਚ ਤਾਂ ਨਹੀਂ ਛੇੜਖਾਨੀ ਕਰਦੇ ਜੀ। ਪਰ ਇਸ ਮਾਮਲੇ ਦੇ ਉੱਤੇ ਸਰਕਾਰ ਨੇ ਆਪਣਾ ਪੱਖ ਰੱਖਣ ਤੋਂ ਪਹਿਲਾਂ SSP ਨੂੰ ਛੁੱਟੀ ਤੇ ਭੇਜਤਾ। ਪ੍ਰਵੀਨ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਐਵੇਂ ਇਹਨਾਂ ਨੇ ਵੀ ਜਾਰੀ ਕੀਤੀ ਹੈ, ਜਿਹੜੀ ਤੁਸੀਂ ਉਸੇ ਆਧਾਰ ਤੇ ਗੱਲ ਕਰ ਰਹੇ ਹੋ ਕਿ ਵੀ ਇਹ ਤਾਂ ਕਹਿੰਦੇ AI ਨਾਲ ਬਣੀ ਹੈ। ਪੁਲਿਸ ਨੇ ਬਕਾਇਦਾ ਇਹ ਮੀਡੀਆ 'ਚ ਰਿਪੋਰਟ ਦਿੱਤੀ ਜਾਂ ਮੀਡੀਆ 'ਚ ਆਪਣਾ ਪੱਖ ਰੱਖਿਆ ਜਾਂ ਆਪਣਾ ਪ੍ਰੈਸ ਨੋਟ ਜਾਰੀ ਕੀਤਾ। ਬਈ ਜੇ AI ਨਾਲ ਬਣੀ ਹੈ ਫਿਰ ਵਿਚਾਰਾ SSP ਕਾਹਨੂੰ ਟੰਗ ਤੋਂ ਤਾਂ ਵਿਚਾਰਾ ਫਿਰ। ਸਹੀ ਗੱਲ, ਬਿਲਕੁਲ। ਫਿਰ ਉਹਦੇ ਤੇ ਕਾਹਨੂੰ ਕਾਰਵਾਈ ਕਰੀ ਜਾਣਾ। ਅੱਛਾ, ਨਾਲੇ ਉਹ ਤਾਂ ਫੋਨ ਤੇ ਇਹ ਜੇ ਆਡੀਓ ਸੱਚੀ ਦੱਸੀ ਜਾਂਦੀ ਹੈ ਤਾਂ ਇਹ ਆਡੀਓ 'ਚ ਤਾਂ ਫੋਨ ਤੇ ਹੀ ਆਰਡਰ ਹੋ ਰਹੇ ਨੇ ਨਾ, ਤੇ ਫਿਰ ਛੁੱਟੀ ਤੇ ਗਿਆ ਬੰਦਾ ਫੋਨ ਨਹੀਂ ਕਰ ਸਕਦਾ। ਸਹੀ ਗੱਲ ਹੈ, ਬਿਲਕੁਲ। ਇਹ ਕੰਮ ਫੋਨ ਤੇ ਹੀ ਲੈਣਾ ਹੈ, ਤੁਸੀਂ ਉਹਦਾ ਤਬਾਦਲਾ ਥੋੜਾ ਕੀਤਾ ਹੈ, ਉਹਦੀ ਇਨਕੁਆਇਰੀ ਥੋੜਾ ਖੋਲੀ ਹੈ, ਛੁੱਟੀ ਉਹ ਦਿੱਤੀ ਹੈ। ਚਲੋ ਆਪਾਂ ਕਹੀਏ ਕਿ ਛੁੱਟੀ ਦੇਣ ਦਾ ਮਤਲਬ ਤੁਸੀਂ ਘਿਰ ਗਏ, ਪਰ ਜਨਾਬ ਕਮਾਲ ਸੀ, ਮੈਂ ਬਾਰੇ ਜਾਣਾ ਇਸ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਤੇ ਉਹਨਾਂ ਦੀ ਸਮਝ ਤੇ। ਹਾਈ ਕੋਰਟ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ ਜਿਹੜੀ ਇਹ ਆਡੀਓ ਕਲਿੱਪ ਦੀ ਦੇ ਕੇ ਗਏ ਨੇ ਜੀ, ਅਸਲੀ ਤਾਂ ਦੇ ਕੇ ਨਹੀਂ ਗਏ, ਤਾਂ ਪੈਨ ਡਰਾਈਵ 'ਚ ਪਾ ਕੇ ਜੀ ਫੋਟੋ ਕਾਪੀ ਹੋਇਆ ਇੱਕ ਤਰ੍ਹਾਂ ਨਾਲ ਜੀ, ਉਹਦੀ ਅੱਗੇ ਤੋਂ ਅੱਗੇ ਅਪਲੋਡ ਹੋਈ ਹੈ। ਠੀਕ ਹੈ, ਮਤਲਬ ਉਹ ਗੱਲ ਨਹੀਂ ਸਮਝ ਆਈ ਕਿ ਭਰਾਵਾ ਉਹਨਾਂ ਨੇ ਅਗਲੀ ਕਹਿੰਦੇ ਅਸੀਂ ਥੋੜਾ ਬਣਾਈ ਹੈ, ਜਿਹੜੀ ਸਾਡੇ ਕੋਲ ਅਸਲੀ ਹੋਊਗੀ। ਸਹੀ ਹੈ, ਅਸਲੀ ਲੱਭਣੀ ਕਿਹਨੇ ਸੀ? ਪੁਲਿਸ ਨੇ। ਇੱਕ ਪਾਸੇ ਤੁਸੀਂ ਕਹਿੰਦੇ ਹੋ AI ਨਾਲ ਬਣੀ ਹੈ, ਦੂਏ ਪਾਸੇ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਅਸਲੀ ਨਹੀਂ ਆਈ। ਕਿ ਜੇ AI ਨਾਲ ਬਣੀ ਹੈ ਤਾਂ ਕਿੱਥੇ ਬਣੀ ਆ ਉਹ ਲੱਭ ਲਓ, ਜੇ ਇਹ ਅਸਲੀ ਹੈ, ਨਕਲੀ ਤੁਹਾਨੂੰ ਦੇਖ ਕੇ ਕਹਿੰਦੇ ਤਾਂ ਅਸਲੀ ਕਿਹਨੇ ਬਣਾਈ ਆ ਉਹ ਲੱਭ ਲਓ, ਉਹ ਲੱਭਣਾ ਕਿਹਨੇ? ਮਤਲਬ ਜਿਹੜੀ ਤੇ ਸ਼ਿਕਾਇਤ ਕਰਦਾ ਉਹਦੇ ਉੱਤੇ ਹੀ ਦੋਸ਼ ਲਾ ਰਹੀ ਹੈ ਪੁਲਿਸ ਜੀ, ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਆ ਉਹਨਾਂ ਨੂੰ ਨਹੀਂ ਪੁੱਛਿਆ ਕਿ ਦੱਸੋ ਵੀ ਤੁਹਾਡੀ ਆਵਾਜ਼ ਹੈ ਕਿ ਨਹੀਂ, ਤੁਸੀਂ ਇਹਦੇ ਵਿੱਚ ਹੈਗੇ ਕਿ ਨਹੀਂ, ਇਹ ਸਵਾਲ ਕਿਹਨੇ ਕਰਨਾ? ਸੋ ਮਾਨਯੋਗ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਕਲਿੱਪ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ। ਠੀਕ ਹੈ ਜੀ। ਇਹ ਕਹਿੰਦੇ ਠੀਕ ਹੈ ਜੀ, ਅਸੀਂ ਆਪਣੀ ਲੈਬੋਰਟਰੀ 'ਚ
ਭੇਜ ਦਿੰਦੇ ਆ ਜਿਹਨੂੰ। ਉਹ ਕਹਿੰਦੇ ਕਿਹੜੀ ਆਪਣੀ ਰਿਪੋਰਟ, ਅਫਸਰ ਵੀ ਤੁਹਾਡੇ, ਸਰਕਾਰ ਵੀ ਤੁਹਾਡੀ, ਲੈਬੋਰਟਰੀ ਵੀ ਤੁਹਾਡੀ ਹੈ, ਤੇ ਜਿਨ੍ਹਾਂ ਦੇ ਖਿਲਾਫ ਕਲਿੱਪ ਆਇਆ ਉਹ ਵੀ ਤੁਹਾਡੇ, ਤੇ ਸਾਰਾ ਕੁਝ ਜੇ ਆਪ ਹੀ ਜਾਂਚ ਕਰਨੀ ਹੈ ਫਿਰ ਕਿਵੇਂ ਲੋਕਾਂ ਨੂੰ ਯਕੀਨ ਆਊਗਾ। ਕਹਿੰਦੇ ਘੱਟੋ ਘੱਟ ਬਾਅਦ ਹੁਣ ਚੰਡੀਗੜ੍ਹ ਦੀ ਲੈਬ 'ਚ ਜਾਊਗਾ ਜੀ ਇਹ ਕਲਿੱਪ, ਉੱਥੋਂ ਜਾਂਚ ਹੋਊਗਾ ਕਿ ਆਵਾਜ਼ ਅਸਲੀ ਹੈ ਜਾਂ ਨਹੀਂ, ਆਵਾਜ਼ ਦੇ ਸੈਂਪਲ ਲੈ ਜਾਣਗੇ। ਠੀਕ ਹੈ। ਸੋ ਜੇ ਸਹੀ ਸਾਬਤ ਹੋ ਗਿਆ ਕਿ ਫਿਰ ਪਟਿਆਲੇ ਦੀ ਚੋਣ ਰੱਦ ਹੋਊਗੀ, ਜਾਂ ਇਸ ਆਧਾਰ ਦੇ ਉੱਤੇ ਜੇ ਇੱਕ ਐਸਐਸਪੀ ਨੂੰ ਇਹ ਹੁਕਮ ਹੋਏ ਨੇ ਤੇ ਉਹਨੇ ਆਪਣੇ ਜ਼ਿਲ੍ਹੇ 'ਚ ਇਹ ਹੁਕਮ ਸੁਣਾਏ ਤਾਂ ਬਾਕੀ ਐਸਐਸਪੀਆਂ ਦੇ ਵੀ ਹੁਕਮ ਹੋਏ ਹੋਣਗੇ, ਉਹ ਆਡੀਓ ਨਹੀਂ ਆਈ ਤਾਂ ਇਹਦਾ ਮਤਲਬ ਉੱਥੇ ਜਾਂਚ ਨਹੀਂ ਕਰਨੀ ਬਣਦੀ। ਫਿਰ ਸਹੀ ਗੱਲ ਹੈ, ਬਿਲਕੁਲ। ਸਮੁੱਚੀ ਚੋਣ ਪ੍ਰਕਿਰਿਆ ਬੇਨਕਾਬ ਹੋਈ ਗਈ, ਜਿਹਦੇ ਪਰ ਪਹਿਲਾਂ ਹੀ ਸਵਾਲ ਖੜੇ ਸੀ, ਹੁਣ ਤਾਂ ਫਿਰ ਬੇਨਕਾਬ ਹੈ। ਤੇ ਇਹ ਗਲਤ ਸਾਬਤ ਹੁੰਦਾ ਤਾਂ ਲੱਭਣਾ ਪਊਗਾ ਕਿ ਇਹਦੇ ਪਿੱਛੇ ਕੌਣ ਹੈ, ਸ਼ਰਾਰਤ ਕਿਹਨੇ ਕੀਤੀ ਹੈ ਜੀ। ਫਿਰ ਇੰਨਾ ਕਿਹਨੂੰ ਪਤਾ ਕਿਆ ਏਦਾਂ ਤਰੀਕਾਕਾਰ ਹੁੰਦਾ, ਆਹ ਅਧਿਕਾਰੀ ਹੁੰਦੇ ਨੇ, ਏਦਾਂ ਬਣਦਾ, ਇਹ ਸਾਰੀ ਜਾਣਕਾਰੀ ਕੌਣ ਜਾਣਦਾ। ਇਹਨੂੰ ਕੋਈ ਤਾਂ ਮਤਲਬ ਡੀਲ ਕਰਦਾ ਨਾ, ਫਿਰ ਕੋਈ ਤਾਂ ਉਹਨੂੰ ਦਿੰਦਾ ਨਾ। ਸੋ ਇਹ ਸਾਰੇ ਸਵਾਲ ਖੜੇ ਨੇ, ਔਰ ਇਹਨਾਂ ਸਾਰੇ ਸਵਾਲਾਂ 'ਚ ਘਿਰਦੀ ਸਰਕਾਰ ਤੇ ਪੁਲਿਸ ਤੰਤਰ ਹੈ। ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ, ਭਾਰਤੀ ਹਵਾਈ ਜਹਾਜ਼ਾਂ ਦੀ ਉਡਾਨ ਦਾ ਜਿਹੜਾ ਸੰਕਟ ਆਪਾਂ ਲੰਘੇ ਦਿਨ ਦੇਖਿਆ ਸੀ, ਉਹ ਸੰਕਟ ਦਾ ਕਹਿੰਦੇ ਅਸਲ ਸੱਚ ਕੋਈ ਫੜਿਆ ਗਿਆ ਜੀ? ਪ੍ਰਵੀਨ ਜੀ, ਪਿਛਲੇ ਲਗਭਗ 9 ਦਿਨਾਂ ਤੋਂ 5000 ਤੋਂ ਵੱਧ ਉਡਾਨਾਂ ਰੱਦ ਹੋ ਚੁੱਕੀਆਂ। ਠੀਕ ਹੈ ਜੀ। ਔਰ ਉਹਦੇ ਵਿੱਚ ਇੰਡੀਗੋ ਸਭ ਤੋਂ ਬੜੀ ਜਿਹੜੀ ਭਾਰਤ ਦੀ ਲੋਕਲ ਇੱਕ 에ਅਰਲਾਈਨਸ ਹੈ, ਉਹਦਾ ਮਾਮਲਾ ਸਭ ਤੋਂ ਵੱਡਾ। ਮਾਨਯੋਗ ਮਤਲਬ ਅਦਾਲਤ ਨੇ ਕਿਹਾ ਕਿ ਭਾਈ ਕੰਪਨੀਆਂ ਤੁਰੰਤ ਮੁਆਵਜ਼ਾ ਕਿਉਂ ਨਹੀਂ ਦਿੰਦੀਆਂ। ਇੰਡੀਗੋ ਨੂੰ ਕਿਹਾ ਖਾਸ ਕਰ ਯਾਤਰੀਆਂ ਨੂੰ ਤੁਰੰਤ ਮੁਆਵਜ਼ਾ ਦਿਓ, ਹੈ ਨਾ, ਤੇ ਮਨਮਾਨਾ ਕਿਰਾਇਆ ਕਿਵੇਂ ਵਸੂਲ ਸਕਦੇ ਹੋ ਤੁਸੀਂ, ਇਹ ਵੀ ਝਾੜਾਂ ਪਈਆਂ। ਮਤਲਬ 5000 8000 10000 ਦੀ ਟਿਕਟ 39,000 ਦੀ ਕਿਵੇਂ ਵਿਕੀ। ਸਹੀ ਗੱਲ ਹੈ, ਬਿਲਕੁਲ। ਇਹ ਕਿਵੇਂ ਹੋ ਗਿਆ? ਸਰਕਾਰ ਜਵਾਬ ਦੇਵੇ ਕਿ ਇੰਨੀ ਮਨਮਾਨੀ ਕਿਵੇਂ ਚੱਲਦੀ ਹੈ। ਪਰ ਸਵਾਲ ਇਹ ਨਹੀਂਗਾ, ਸਵਾਲ ਇਹ ਹੈ ਕਿ ਸਰਕਾਰ ਨੇ ਕੁਝ ਨਿਯਮ ਬਦਲੇ ਸੀ, ਜਿਹੜੇ ਨਿਯਮ ਪਾਇਲਟਾਂ ਲਈ, ਕਰੂ ਮੈਂਬਰਾਂ ਲਈ ਤੇ ਯਾਤਰੀਆਂ ਲਈ ਸਹਾਇਕ ਸੀ। ਠੀਕ ਹੈ ਜੀ। ਕਿ 36 ਘੰਟੇ ਦੀ ਬਜਾਏ 48 ਘੰਟੇ ਦੀ ਹੁਣ ਉਹਨਾਂ ਦੀ ਆਫ ਹੋਏਗੀ, ਹੈ ਨਾ, ਹਫ਼ਤੇ 'ਚ, ਤੇ ਉਹਦੇ ਵਿੱਚ ਛੁੱਟੀ ਸ਼ਾਮਲ ਨਹੀਂ ਹੋਏਗੀ। ਜਦੋਂ ਕਿ ਪੁਰਾਣੀ 36 ਘੰਟੇ ਸੀ, ਉਹ 'ਚ ਛੁੱਟੀ ਵੀ ਸ਼ਾਮਲ ਸੀ। ਜੀ ਜੀ। ਤੇ ਜਿੱਦਾਂ ਹੀ ਇਹ ਨਿਯਮ ਲਾਗੂ ਹੋਣ ਦੀ ਪ੍ਰਕਿਰਿਆ ਸਾਹਮਣੇ ਆਈ, ਤੇ ਜਿਹੜੀ ਸਭ ਤੋਂ ਬੜੀ ਕੰਪਨੀ ਹੈ ਇੰਡੀਗੋ, ਤੁਸੀਂ ਇਹ ਹਿਸਾਬ ਲਾ ਲਓ ਕਿ 434 ਨਾਗਰਿਕ ਜਹਾਜ਼ ਨੇ ਇੰਡੀਗੋ ਕੋਲ ਇੱਥੇ, ਤੇ 5456 ਪਾਇਲਟ ਨੇ ਜੀ, 10212 ਕੈਬਨ ਕਰੂ ਮੈਂਬਰ ਨੇ, 41000 ਪੱਕੇ ਕਰਮਚਾਰੀ ਨੇ। ਤੇ ਇੱਥੋਂ ਦਾ ਲਾ ਲਓ ਕਿ ਸਭ ਤੋਂ ਪ੍ਰਮੁੱਖ ਕੰਪਨੀ, ਇਹ ਤੋਂ ਉਸ ਨਵੇਂ ਨਿਯਮਾਂ ਤਹਿਤ ਕੰਮ ਨਹੀਂ ਹੋਇਆ। ਬਾਕੀ ਸਾਰੀਆਂ 에ਅਰਲਾਈਨਸ ਚੱਲ ਪਈਆਂ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਕਿਰਾਇਆ ਵਧਾ ਕੇ ਲੁੱਟਿਆ, ਪਰ ਨਿਯਮ ਉਹਨਾਂ ਤੇ ਲਾਗੂ ਨੇ। ਜਦੋਂ ਇਹਦੀ ਦਿੱਕਤ ਆ ਗਈ, ਕਹਿੰਦੇ ਜੀ ਨਿਯਮ ਦੀ ਛੂਟ ਦੇ ਦਿਓ ਇਹਨੂੰ। ਕੱਲੀ ਇਸੇ ਕੰਪਨੀ ਨੂੰ ਕਿਉਂ ਨਿਯਮ ਦੀ ਛੂਟ ਮਿਲੀ ਜੀ? ਅੱਛਾ, ਇਸ ਨੂੰ ਇਹ ਹੁਣ ਪੁਰਾਣੇ ਤੇ ਆ ਗਈ, ਉਹੀ 36 ਘੰਟੇ, ਉਹੀ ਸਾਰਾ ਕੁਝ ਪੁਰਾਣੀ ਪ੍ਰਕਿਰਿਆ। ਇਹਨਾਂ ਲਈ ਸਮਾਂ ਲਗਾਤਾਰ ਵੱਧਦਾ ਜਾ ਰਿਹਾ, ਪਹਿਲਾਂ ਵੀ ਵਧਾਇਆ, ਹੁਣ ਫਿਰ ਵੱਧ ਗਿਆ ਇਹਨਾਂ ਦੀ। ਕਿਉਂ ਜੀ? ਕਿਉਂਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ, ਇੰਡੀਗੋ ਦੀ ਕੰਪਨੀ ਨੇ 20 ਕਰੋੜ ਇੱਕ ਵਾਰ, 11 ਕਰੋੜ ਇੱਕ ਵਾਰ ਪਾਰਟੀ ਫੰਡ ਦਿੱਤਾ ਹੋਇਆ ਜੀ। ਇਸ ਲਈ ਕੀ ਬਾਤ ਹੈ, 31 ਕਰੋੜ ਰੁਪਇਆ ਇਸ ਲਈ ਛੂਟ ਹੈ। ਤੇ ਅਗਲਿਆਂ ਨੂੰ ਪਤਾ ਹੋਊਗਾ ਕਿ ਜੇ ਅਸੀਂ ਫੰਡ ਦਿੱਤਾ ਫਿਰ ਤਾਂ ਅਸੀਂ ਮਨਮਾਨੀ ਕਰਾਂਗੇ, ਸਾਡੀ ਇੰਨੀ ਪਹੁੰਚ ਵਿਰੋਧਤਾ ਹੈ। ਪਰ ਇਹਦੇ ਨਾਲ ਇਹ ਸਪਸ਼ਟ ਨਹੀਂ ਹੁੰਦਾ ਕਿ ਮਸਲਾ ਕਿਉਂ ਖੜਾ ਹੋਇਆ, ਇਹ ਦਿੱਕਤ ਕਿਵੇਂ ਆਈ, ਟੈਕਲ ਕਿਉਂ ਨਹੀਂ ਹੋਈ ਇਹ ਦਿੱਕਤ। ਕਿਤੇ ਇਹਦਾ ਦੂਆ ਸਿੱਕੇ ਦਾ ਦੂਆ ਪਹਿਲੂ ਤਾਂ ਨਹੀਂ। ਇੱਕ ਵਾਰ ਭਾਰਤ ਦੇ ਵਿੱਚ ਹਵਾ ਫੈਲ ਗਈ ਪੂਰੇ ਮੁਲਕ 'ਚ ਕਿ ਕੋਲਾ ਮੁੱਕ ਗਿਆ ਜੀ। 1 ਜਾਂ 2 ਦਿਨਾਂ ਦਾ ਕੋਲਾ ਬਚਿਆ ਜੀ ਮੁਲਕ ਕੋਲ। ਅਡਾਨੀ ਦੇ ਕੋਲ ਘਟੀਆ ਕਿਸਮ ਦਾ ਕੋਲਾ ਪਿਆ ਸੀ। ਠੀਕ ਹੈ ਜੀ। ਤੇ ਉਹ ਕੋਲਾ ਮਹਿੰਗੇ ਭਾਅ ਵਿਕਿਆ। ਫਿਰ ਕੀ ਇਹ ਨਰੇਟਿਵ ਸਿਰਜਿਆ ਗਿਆ ਤਾਂ ਕਿ ਉਹਦਾ ਕੋਲਾ ਬਕਾਇਆ ਜਾਵੇ? ਜੇ ਉਹ ਕੜੀ ਸੱਚੀ ਹੈ ਤਾਂ ਫਿਰ ਇਸ ਨਰੇਟਿਵ ਦੇ ਪਿੱਛੇ ਇੱਕ ਨਵੀਂ ਕਹਾਣੀ ਹੈ ਜਨਾਬ। ਠੀਕ ਹੈ। ਅਭੈ ਕੁਮਾਰ ਦੁਬੇ ਨੇ, ਬਹੁਤ ਵੱਡੇ ਲੇਖਕ ਨੇ, ਬਿਲਕੁਲ, ਦਿੱਲੀ ਦੀ ਅੰਬੇਦਕਰ ਯੂਨੀਵਰਸਿਟੀ ਦੇ ਵਿੱਚ, ਹੈ ਨਾ, ਭਾਰਤੀ ਭਾਸ਼ਾਵਾਂ ਦੇ ਮਤਲਬ ਕੰਮ ਕਰਦੇ ਨੇ, ਉਹਦੇ ਤੇ ਪ੍ਰੋਫੈਸਰ ਰਹੇ ਨੇ। ਉਹਨਾਂ ਦਾ ਮੈਂ ਇੱਕ ਕਾਲਮ ਦਾ ਇੱਕ ਹਿੱਸਾ ਪੜ੍ਹ ਰਿਹਾ ਸੀ ਤਾਂ ਮੇਰੇ ਜ਼ਿਹਨ 'ਚ ਆਇਆ ਕਿ ਤਾਂ ਬਹੁਤ ਗੰਭੀਰ ਮਸਲਾ। ਲੰਘੀ 27 ਨਵੰਬਰ, ਆਪਾਂ ਦਸੰਬਰ ਮਹੀਨੇ ਤੱਕ ਗੱਲ ਕਰ ਰਹੇ ਹਾਂ, ਹਲੇ ਦੂਜਾ ਹਫ਼ਤਾ ਹੈ, ਮਤਲਬ 2 ਹਫ਼ਤੇ ਅੱਜ ਤੋਂ ਪਹਿਲਾਂ 27 ਨਵੰਬਰ ਨੂੰ
ਇੰਡੀਆ ਦੀ ਪਾਇਲਟਾਂ ਨੂੰ ਟ੍ਰੇਨਿੰਗ ਦੇਣ ਵਾਲਾ ਸਭ ਤੋਂ ਬੜਾ ਇੰਸਟੀਚਿਊਟ, ਸਭ ਤੋਂ ਬੜਾ ਸੈਂਟਰ ਅਡਾਨੀ ਨੇ ਖਰੀਦਿਆ ਜੀ 27 ਨਵੰਬਰ ਨੂੰ। ਠੀਕ ਹੈ। ਮਤਲਬ 27 ਨਵੰਬਰ ਨੂੰ ਖਬਰ ਮਿਲੀ ਕਿ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਡਿਫੈਂਸ ਨੇ ਭਾਰਤ ਵਿੱਚ ਪਾਇਲਟ ਟ੍ਰੇਨਿੰਗ ਦੀ ਸਭ ਤੋਂ ਵੱਡੀ ਕੰਪਨੀ FSTC ਨੂੰ ਖਰੀਦ ਲਿਆ। ਜਿੱਦਣ ਇਹਨਾਂ ਨੇ ਪਾਇਲਟ ਵਾਲੀ ਕੰਪਨੀ ਖਰੀਦੀ, ਠੀਕ ਉਹਨਾਂ ਤੋਂ 3 ਦਿਨਾਂ ਬਾਅਦ ਇਹ ਫਲਾਈਟ ਵਾਲਾ ਮਸਲਾ ਖੜਾ ਹੋ ਗਿਆ ਜੀ, ਦਿੱਕਤਾਂ ਖੜੀਆਂ ਹੋ ਗਈਆਂ। ਜਿੱਦਾਂ ਹੀ ਇਹ ਦਿੱਕਤਾਂ ਖੜੀਆਂ ਹੋਈਆਂ, ਸਾਡਾ ਨੈਸ਼ਨਲ ਮੀਡੀਆ, ਸੋ ਕਾਲਡ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ, ਉਹਨੇ ਰਾਗ ਲਾਪਣਾ ਸ਼ੁਰੂ ਕਰਤਾ ਪਾਇਲਟੋਂ ਕੀ ਕਮੀ, ਤਾਂ ਕਿ ਦੇਸ਼ 'ਚ ਸੁਣਿਆ ਜਾਵੇ ਕਿ ਪਾਇਲਟਾਂ ਦੀ ਕਮੀ ਆ ਗਈ ਤੇ ਉਹਦੇ ਨਾਲ ਫਿਰ ਲੋਕ ਪਾਇਲਟ ਬਣਨ ਲਈ ਭੱਜਣਗੇ, ਰੁਜ਼ਗਾਰ ਦੇ ਰਾਹ ਖੁੱਲਣਗੇ ਤੇ ਲਓ ਜੀ ਫਿਰ ਉਹਦਾ ਟ੍ਰੇਨਿੰਗ ਸੈਂਟਰ ਚੱਲੂਗਾ ਉਹਦਾ। ਮਤਲਬ ਅਡਾਨੀ ਦੀ ਹੱਟੀ ਚਲਾਉਣ ਦੇ ਲਈ ਦੇਸ਼ ਦੀ ਹਵਾਈ ਕੰਪਨੀਆਂ ਨੂੰ ਵੀ ਦਾਅ ਤੇ ਲਾਤਾ। ਸਰਕਾਰਾਂ ਇੰਨੀਆਂ ਬੇਜਾਨ ਹੁੰਦੀਆਂ ਨੇ ਕਿ ਉਹ 10-10 ਦਿਨ ਇਹ ਮਸਲਾ ਨਾ ਹੱਲ ਕਰ ਸਕਣ। ਪਰਵੀਨ ਜੀ, ਦੇਸ਼ ਦੀ 10 ਤੋਂ 11% ਦੀ ਆਬਾਦੀ ਹੈ। ਮੈਂ ਕੱਲ ਤਲਵਾੜੇ ਵੀ ਇਹ ਗੱਲ ਕਰ ਰਿਹਾ ਸੀ। ਮੈਂ ਕਿਹਾ ਦੇਸ਼ ਦੀ 10 ਤੋਂ 11% ਦੀ ਆਬਾਦੀ ਹੈ ਜਿਹੜੀ ਇਹਨਾਂ ਜਹਾਜ਼ਾਂ 'ਚ ਸਫ਼ਰ ਕਰਨ ਦਾ ਦਮ ਰੱਖਦੀ ਹੈ। ਇਹ ਕਰੀਮੀ ਲੇਅਰ ਹੈ ਮੁਲਕ ਦੀ। ਸਹੀ ਗੱਲ। ਤੇ ਜਿਹੜੀ ਸਰਕਾਰਾਂ ਨੂੰ ਆਪਣੇ ਹੱਥ 'ਚ ਸਮਝਦੀ ਹੈ ਕਿ ਹਾਂ ਸਾਡੇ ਅਸੀਂ ਚਲਾਉਣੇ ਆ। ਬਿਲਕੁਲ। ਤੇ ਜੇ ਇਹਨਾਂ ਲੋਕਾਂ ਦੀ ਸਾਰ ਨਹੀਂ ਲੈਂਦੀ ਸਰਕਾਰ, ਤਾਂ ਤੁਹਾਡੇ ਸਾਡੇ ਮੇਰੇ ਵਰਗੇ ਮਾਸਟਰਾਂ ਦੀ ਕੀ ਸਾਰ ਲਾਉਣੀ ਹੈ? ਤੁਸੀਂ ਅਸੀਂ ਕੀ ਹੋਣ ਵਾਲੀ? ਇੱਥੋਂ ਆਉਂਦਾ ਹੈਸੀਅਤ ਕੀ ਹੈ। ਸਹੀ ਗੱਲ। ਇਸ ਲਈ ਇਹਦੇ ਪਿੱਛੇ ਦੋ ਪਹਿਲੂ ਨੇ ਕਿ ਇੱਕ ਤਾਂ ਕੰਪਨੀ ਆਪਣੀ ਸਰਕਾਰ ਨੂੰ ਆਪਣੀ ਮੁੱਠੀ ਸਮਝਦੇ ਨੇ ਕਿ ਆਪਾਂ ਫੰਡ ਦਿੱਤੇ, ਆਪਾਂ ਜੋ ਮਰਜ਼ੀ ਵਧੀਕੀਆਂ ਕਰੀਏ, ਜਿਵੇਂ ਮਰਜ਼ੀ ਚਲਾਈਏ, ਸਾਨੂੰ ਕੌਣ ਪੁੱਛ ਲੂਗਾ। ਦੂਏ ਪਾਸੇ ਆ ਪਾਇਲਟ ਵਾਲੀ ਖੇਡ ਨੇ ਕਾਫੀ ਰਾਜ ਉਜਾਗਰ ਕਰਤਾ ਕਿ ਦੇਸ਼ ਅਵਾਨੀ ਅਡਾਨੀਆਂ ਨੂੰ ਵੇਚ ਚੁੱਕੀਆਂ ਨੇ ਸਾਡੀਆਂ ਸਰਕਾਰਾਂ। ਜੀ ਸਹੀ ਹੈ। ਤੇ ਜਾਂਦੇ ਜਾਂਦੇ ਗੱਲ ਕਰੀਏ ਉਸ ਖਬਰ ਦੇ ਬਾਰੇ ਜਿਹਦੇ ਨਾਲ ਇੱਕ ਪੋਲੀਟੀਕਲ ਨੈਰੇਟਿਵ ਜਿਹਦੇ ਉੱਤੇ ਕੰਮ ਕਰਦਾ ਹੈ ਕਿ ਲਗਾਤਾਰ ਜਿਹੜੀਆਂ ਥਾਵਾਂ ਨੇ, ਖਾਸ ਕਰਕੇ ਜਿਹੜੇ ਹਿੰਦੂ ਧਰਮ ਦੇ ਨਾਲ ਸੰਬੰਧਿਤ ਥਾਵਾਂ ਨੇ, ਸ਼ਹਿਰ ਨੇ, ਉਹਨਾਂ ਦੇ ਨਾਂ ਬਦਲ ਦਿਓ। ਨਾਂ ਬਦਲਣ ਦੇ ਨਾਲ ਕੀ ਵਿਕਾਸ ਹੋ ਰਿਹਾ ਉੱਥੇ? ਪ੍ਰਵੀਨ ਜੀ, ਇਹ ਕਵਾਇਦ ਕਾਫੀ ਜ਼ਿਆਦਾ ਚੱਲੀ ਕਿ ਜੀ ਮੁਗਲ ਰਾਜ ਤੋਂ, ਅੰਗਰੇਜ਼ ਰਾਜ ਤੋਂ ਉਹ ਥਾਵਾਂ ਦੇ ਨਾਂ ਅਸੀਂ ਬਦਲ ਕੇ ਜੀ ਆਪਣੇ ਰਾਸ਼ਟਰਵਾਦ ਦੇ ਨਾਂ ਨਾਲ, ਭਾਰਤੀ ਸੱਭਿਅਤਾ ਦੇ ਨਾਂ ਨਾਲ ਜੋੜ ਕੇ ਰੱਖੋ। ਜੇ ਉਹ ਰੱਖਣ ਨਾਲ ਲੋਕਾਂ ਨੂੰ ਚੰਗੀਆਂ ਸੜਕਾਂ ਮਿਲਦੀਆਂ, ਜੇ ਉਹ ਨਾ ਰੱਖਣ ਨਾਲ ਲੋਕਾਂ ਦੇ ਨਿਆਣਿਆਂ ਨੂੰ ਰੁਜ਼ਗਾਰ ਮਿਲਦਾ ਹੈ, ਜੇ ਉਹ ਰੱਖਣ ਨਾਲ ਰੁਪਈਆ ਮਜ਼ਬੂਤ ਹੁੰਦਾ, ਤਾਂ ਰੋਜ਼ ਬਦਲ ਕੇ ਰੱਖੋ। ਸਹੀ ਗੱਲ। ਚਲੋ ਸ਼ਹਿਰਾਂ, ਕਸਬਿਆਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਦੇ ਨਾਂ ਤਾਂ ਇਹ ਬਦਲੇ ਰਹੇ ਸੀ। ਹੁਣ ਇਹ ਦਫ਼ਤਰਾਂ ਦੇ, ਆਪਣੇ ਸਰਕਾਰੀ ਇਮਾਰਤਾਂ ਦੇ, ਭਵਨਾਂ ਦੇ ਨਾਮ ਬਦਲਣ ਤੇ ਆ ਗਏ ਜੀ। ਮਤਲਬ ਉਹਦੇ ਨਾਲ ਕੀ ਤੁਹਾਡੇ ਸਿਸਟਮ 'ਚ ਇਮਾਨਦਾਰੀ ਆ ਜੂਗੀ? ਰਾਜ ਭਵਨ ਮਤਲਬ ਜਿੱਥੇ ਰਾਜਪਾਲ ਰਹਿੰਦਾ, ਰਾਜਪਾਲ ਦਾ ਰਾਜ ਚੱਲਦਾ ਹੈ, ਉੱਥੇ ਬਾਹਰ ਮੱਖੀ ਵੀ ਪਰ ਨਹੀਂ ਮਾਰ ਸਕਦੀ ਇਹਨਾਂ ਦੀ ਇਜਾਜ਼ਤ ਤੋਂ ਬਿਨਾਂ। ਤੁਸੀਂ ਮੈਂ ਮਤਲਬ ਜਾ ਕੇ ਖੜ ਕੇ ਵੀ ਗੇਟ ਅੱਗੇ ਖੜ ਸਕਦੇ, ਜਦੇ ਤੁਹਾਨੂੰ ਧੂ ਕੇ ਪਰੇ ਕਰ ਦੇਣਗੇ ਜਾਂ ਖਿੱਚ ਕੇ ਗੱਡੀ ਸਿੱਟ ਲੈਣਗੇ। ਗੱਡੀ ਨਹੀਂ ਖੜਾ ਸਕਦੇ, ਤੁਸੀਂ ਪੁੱਛ ਵੀ ਨਹੀਂ ਸਕਦੇ ਕਿ, ਹੈ ਨਾ। ਉਹ ਰਾਜ ਭਵਨ ਦਾ ਨਾਂ ਲੋਕ ਭਵਨ ਕਰਤਾ। ਠੀਕ ਹੈ। ਲੋਕਾਂ ਲਈ ਖੋਲੂਗੇ ਤਾਂ ਬੂਹਾ। ਮਤਲਬ ਇਹ ਨਾਂ ਬਦਲਣ ਨਾਲ ਲੋਕਾਂ ਨਾਲ ਕਿਵੇਂ ਨੇੜਤਾ ਰਾਬਤਾ ਹੋ ਜੂਗੀ? ਸਹੀ ਹੈ। ਆ ਮੰਡੀ ਬੋਰਡ ਨੇ, ਵੈਸੇ ਤਾਂ ਚੰਡੀਗੜ੍ਹ ਦਾ ਕਿਸਾਨ ਭਵਨ ਸਭ ਤੋਂ ਵੱਧ ਮਸ਼ਹੂਰ ਹੈ। ਸ਼੍ਰੀ ਅਨੰਦਪੁਰ ਸਾਹਿਬ 'ਚ ਇਹਨਾਂ ਨੇ ਕਿਸਾਨ ਭਵਨ ਬਣਾਇਆ, ਮੰਡੀ ਬੋਰਡ ਨੇ 300 ਸਾਲਾ ਟਾਈਮ ਬਾਦਲਾਂ ਨੇ ਬਣਾਇਆ ਸੀ। ਉਹ ਨਾਂ ਨੂੰ ਕਿਸਾਨ ਭਵਨ ਹੈ, ਕੋਈ ਕਿਸਾਨ ਉਹਦੇ ਨੇੜੇ ਨਹੀਂ ਜਾ ਸਕਦਾ। VIP ਲੋਕ ਆਉਂਦੇ ਨੇ, ਚਾਹੇ ਉਹ ਬਾਹਰਲੇ ਆਉਣ, ਹੋਰਲੇ ਸੂਬਿਆਂ ਦੇ ਆਉਣ, ਚਾਹੇ ਇੱਥੇ ਆਉਣ, ਜਿਨ੍ਹਾਂ ਦੀ ਸਰਕਾਰਾਂ ਤੱਕ, ਅਫਸਰਾਂ ਤੱਕ ਪਹੁੰਚ ਹੈ, ਉਹਨਾਂ ਦੇ ਫੋਨ ਖੜਕਾ ਕੇ ਆਉਂਦੇ ਨੇ, ਫਿਰ ਕਮਰੇ ਦੇ ਤਾਲੇ ਖੁੱਲਦੇ ਨੇ। ਕਿਸਾਨਾਂ ਲਈ ਨਹੀਂ ਖੁੱਲਦਾ। ਉਹ ਵਿਚਾਰੇ ਫੁੱਟਪਾਥ ਤੇ ਸੌਣ, ਗੁਰਦੁਆਰੇ ਦੀ ਸਰਾਂ 'ਚ ਸੌਣ। ਆ ਮੇਰੇ ਕੋਲ ਸੂਚੀ ਪਈ ਆ, ਕਹਿੰਦੇ ਜੀ ਰਾਜਪਥ ਦਾ ਨਵਾਂ ਨਾਂ ਕਰਤੱਵਿਆ ਮਾਰਗ ਹੋ ਗਿਆ। ਦੱਸੋ ਜੀ, ਇਹਦੇ ਨਾਲ ਉੱਥੇ ਮਤਲਬ ਗੱਡੀਆਂ ਦੀ ਐਵਰੇਜ ਵੱਧ ਜੂਗੀ ਉੱਥੇ ਰਾਜਪਥ ਤੇ, ਜਾਂ ਕਰਤੱਵਿਆ ਪਥ ਦੇ ਨਾਂ ਨਾਲ ਚੱਲਾਂਗੇ। ਸਹੀ। ਕੇਂਦਰੀ ਸਕੱਤਰੇਤ ਦਾ ਨਾਂ ਹੁਣ ਕਰਤੱਵ ਭਵਨ ਹੋ ਗਿਆ। ਰੇਸ ਕੋਰਸ ਰੋਡ ਦਾ ਨਾਂ ਹੁਣ ਲੋਕ ਕਲਿਆਣ ਮਾਰਗ ਹੋ ਗਿਆ। ਦੱਸੋ ਜੀ, ਉਹ ਸੜਕ ਤੇ ਜਾਣ ਤੇ ਲੋਕਾਂ ਦੇ ਪਾਪ ਘੱਟ ਹੋ ਜਾਣਗੇ ਕਿ ਲੋਕ ਕਲਿਆਣ ਹੋ ਜੂਗਾ ਉਹਦੇ ਨਾਲ? ਸਹੀ। ਪਹਿਲਾਂ ਰੇਸ ਕੋਰਸ ਰੋਡ ਸੀ ਜੀ, ਹੁਣ ਲੋਕ ਕਲਿਆਣ। ਤੁਸੀਂ ਗੁੜਗਾਵਾਂ ਦਾ ਨਾਮ ਬਦਲ ਕੇ ਗੁਰੂਗ੍ਰਾਮ ਕਰ ਲਿਆ, ਲੋਕਾਂ ਨੂੰ ਤਾਂ ਅੱਜ ਵੀ ਗੁੜਗਾਵਾਂ ਹੀ ਯਾਦ। ਕਿਉਂ ਨਹੀਂ ਉਹ ਮਨ ਤੇ ਚੜ੍ਹ ਪਾਉਂਦੇ?
ਇਹ ਇਤਿਹਾਸ ਨਾਲ ਛੇੜਖਾਨੀ ਦੀ ਵੀ ਇੱਕ ਪ੍ਰਕਿਰਿਆ ਹੁੰਦੀ ਹੈ। ਇਹੀ ਨਹੀਂ, ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ ਸੇਵਾ ਤੀਰਥ ਹੋ ਗਿਆ। ਕਮਾਲ ਆ ਵੀ, ਕੇਂਦਰੀਕਰਨ ਕਰਨਾ ਹੈ, ਪ੍ਰਾਈਵੇਟਕਰਨ ਕਰਨਾ ਹੈ, ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਹੈ ਤੇ ਨਾਮ ਰੱਖਣੇ ਹੈ ਨਾ ਲੋਕ ਤੀਰਥ। ਲਓ, ਸੇਵਾ ਤੀਰਥ, ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਮ ਸੇਵਾ ਤੀਰਥ। ਉੱਥੇ ਤਲਾਬ ਬਣਾ ਲਓ, ਲੋਕ ਡੁਬਕੀ ਲਾ ਕੇ ਚੱਲ ਜਾ ਕਰਨਗੇ ਤੀਰਥ ਤੇ ਨਹਾ ਕੇ, ਕਿ ਹਾਂ ਸਾਡੇ ਪਾਪ ਕੱਟਣਗੇ। ਮਤਲਬ ਤੁਸੀਂ ਕਿਸੇ ਨੂੰ ਨੇੜੇ ਆਉਣ ਨਹੀਂ ਦੇਣਾ, ਮਿਲ ਨਹੀਂ ਦੇਣਾ ਕਿਸੇ ਆਮ ਲੋਕਾਂ ਦੇ ਲਈ। ਫਿਰ ਇਸੇ ਤਰ੍ਹਾਂ ਰਾਜ ਭਵਨਾਂ ਦਾ ਨਾਮ ਲੋਕ ਭਵਨ ਕਰਤਾ। ਉਹ ਅਨਿਲ ਜੈਨ ਹੋਰੀ ਨੇ, ਉਹ ਕਾਲਮ ਨਵੀਸ਼ ਨੇ ਚੰਗੇ, ਉਹਨਾਂ ਦੀ ਇੱਕ ਟਿੱਪਣੀ ਸੀ। ਉਹ ਕਹਿੰਦੇ ਵੀ ਅੱਜ ਦੀ ਤਰੀਕ 'ਚ ਚੋਣ ਕਮਿਸ਼ਨ ਤੋਂ, ਮਤਲਬ ਰਾਜਪਾਲ, ਉਹ ਕਹਿੰਦੇ ਕਿ ਚੋਣ ਕਮਿਸ਼ਨ ਤੋਂ ਬਾਅਦ ਜੇਕਰ ਸਭ ਤੋਂ ਵੱਧ ਮੁਲਕ 'ਚ ਕੋਈ ਬਦਨਾਮ ਹੈ ਤਾਂ ਉਹ ਰਾਜਪਾਲ ਨੇ। ਮਤਲਬ ਉਹਨਾਂ ਨੇ ਇੱਕ ਤੀਰਾਂ ਦੋ ਨਿਸ਼ਾਨੇ ਬੰਨੇ ਕਿ ਚੋਣ ਕਮਿਸ਼ਨ ਤਾਂ ਹੈਗਾ ਹੀ ਆ ਹੁਣ ਸਭ ਤੋਂ ਬਦਨਾਮ, ਉਹਦੇ ਬਾਅਦ ਰਾਜਪਾਲ। ਉਹ ਕਹਿੰਦੇ ਦੱਸ ਤਾਂ ਦਿਓ ਜੀ ਕਿ ਰਾਜਪਾਲ ਦਾ ਕੰਮ ਕੀ ਹੁੰਦਾ, ਉਹਦੇ ਸਾਨੂੰ ਫਾਇਦੇ ਕੀ ਨੇ ਤਾਂ ਗਿਣਾ ਦਿਓ। ਵਾਧੂ ਭਾਰੇ ਆ ਕਹਿੰਦੇ। ਸਹੀ ਗੱਲ। ਤੇ ਜਿੱਥੇ ਜਿੱਥੇ ਤੁਹਾਡੀ ਸਰਕਾਰ ਨਹੀਂ ਹੈਗੀ, ਤੁਹਾਡੀ ਭਾਜਪਾ ਜਾਂ ਭਾਈਵਾਲਾਂ ਦੀ ਸਰਕਾਰ ਨਹੀਂ ਹੈਗੀ, ਉੱਥੇ ਉੱਥੇ ਉਹ ਤੁਹਾਡੇ ਹੈੱਡਕੁਆਟਰ ਨੇ, ਤਾਂ ਤੁਹਾਡੀ ਪਾਰਟੀ ਦੇ ਦਫ਼ਤਰ ਨੇ ਰਾਜ ਭਵਨ ਦਾ। ਮਤਲਬ ਮਾਫ਼ ਕਰਨਾ, ਰਾਜ ਭਵਨ ਨੂੰ ਹੁਣ ਲੋਕ ਭਵਨ ਕਹਿਣਾ ਆਪਾਂ, ਕਿ ਇਸ ਲਈ ਉਹਦਾ ਤੁਹਾਡੀ ਪਾਰਟੀ ਦੇ ਦਫ਼ਤਰ ਨੇ। ਪੰਜਾਬ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਕਰਨਾਟਕਾ, ਹਿਮਾਚਲ, ਇੱਥੇ ਜੀ ਰਾਜਪਾਲ ਕਿਹਦੇ ਇਸ਼ਾਰਿਆਂ ਤੇ ਕੰਮ ਕਰਦੇ ਤੇ ਕਿਵੇਂ ਕਰਦੇ ਸਰਕਾਰਾਂ ਨਾਲ ਸਭ ਨੂੰ ਪਤਾ। ਹੁਣ ਕਦੇ ਦਿੱਲੀ ਤੋਂ ਉਪ ਰਾਜਪਾਲ ਨਾਲ ਟਕਰਾ ਦੀ ਖਬਰ ਆਈ ਹੋਵੇ, ਦੱਸ ਦਿਓ ਮੈਨੂੰ ਤੁਹਾਡੀ ਸਰਕਾਰ। ਸਹੀ ਹੈ। ਜਦੋਂ ਦੂਜੀ ਸਰਕਾਰ ਸੀ ਤਾਂ ਰੋਜ਼ ਟਕਰਾ ਸੀ। ਸੋ ਇਸ ਲਈ ਨਾ ਬਦਲਣਾ ਜੇ ਮਸਲੇ ਹੱਲ ਹੁੰਦੇ ਆ ਜਨਾਬ, ਹੈ ਨਾ, ਚਾਹੇ ਮਤਲਬ ਬਦਲੋ ਰੋਜ਼ ਨਾਮ, ਕੋਈ ਚੱਕਰ ਨਹੀਂ ਗਾ, ਹੈ ਨਾ। ਪਰ ਜੇ ਮਸਲੇ ਹੱਲ ਨਹੀਂ ਹੁੰਦੇ ਫਿਰ ਇਹ ਨਾ ਬਦਲੀ ਨਾਲ ਹੋਊਗਾ ਕਿ ਸਾਨੂੰ ਇਹ ਤਾਂ ਦੱਸ ਦਿਓ ਕਿਹੜਾ ਵਿਕਾਸ ਦਾ ਰਾਹ ਖੁੱਲ੍ਹਦਾ, ਉਹ ਤਾਂ ਸਾਨੂੰ ਦੱਸ ਦਿਓ। ਸਹੀ ਗੱਲ ਹੈ, ਬਿਲਕੁਲ ਜੀ। ਵਿਕਾਸ ਦਾ ਰਾਹ ਖੁੱਲੇ ਨਾ ਖੁੱਲੇ, ਵੋਟਾਂ ਦਾ ਰਾਹ ਜ਼ਰੂਰ ਖੁੱਲ ਜਾਂਦਾ ਇੱਕ ਵਾਰੀ ਜਦੋਂ ਇਸ ਤਰ੍ਹਾਂ ਦੀ ਗੋਲੀ ਵੋਟਰਾਂ ਨੂੰ ਦੇ ਦਿੱਤੀ ਹੈ। ਫਿਰ ਉਹਦੇ ਨਾਲ ਵੋਟਰ ਜ਼ਰੂਰ ਜਿਹੜੇ ਨੇ, ਉਹ ਆਪਾਂ ਦੇਖਿਆ ਨਾ, ਇੱਕ ਬੀਬੀ, ਉਹ 24-25 ਸਾਲਾਂ ਦੀ ਕੋਈ ਨੌਜਵਾਨ ਕੁੜੀ ਹੈ, ਬਹੁਤ ਵਧੀਆ ਸਿੰਗਰ ਹੈ। ਉਹਨੂੰ ਕਿਸੇ ਨੇ ਪੁੱਛਿਆ ਤੇ ਉਹਨੂੰ ਗੱਲ ਹੀ ਨਾ ਆਉੜੀ, ਉਲਟਾ ਉਹ ਗੱਲ ਨੂੰ ਹੋਰ ਵੀ ਪਾਸੇ ਲੈ ਗਈ। ਤੇ ਉਹੇ ਜਿਹੇ ਜਿਹੜੇ ਲੋਕ ਨੇ ਉਹ ਲੋਕ ਨੁਮਾਇੰਦੇ ਬਣ ਜਾਂਦੇ ਨੇ। ਇੱਕ ਬੀਬੀ ਬਿਹਾਰ ਦੇ ਵਿੱਚ ਹੋਰ ਜਿੱਤੀ ਹੈ, ਸ਼ਰਮਾ ਜੀ, ਉਹਨੂੰ ਸਹੁੰ ਚੱਕਣੀ ਨਹੀਂ ਆਉਂਦੀ। ਉਹ ਵਿਚਾਰੀ ਸਹੁੰ ਉਹਨੇ ਬੜੀ ਮੁਸ਼ਕਿਲ ਨਾਲ ਚੁੱਕੀ। ਸੋ ਇਸ ਤਰ੍ਹਾਂ ਦੀ ਪੋਲੀਟਿਕਸ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਨੁਮਾਇੰਦੇ ਪੈਦਾ ਹੋਣਗੇ ਜਿਨ੍ਹਾਂ ਨੇ ਨਾ ਚੂੰ ਕਰਨੀ ਹੈ, ਨਾ ਚੀਂ ਕਰਨੀ ਹੈ, ਨਾ ਉਹਨਾਂ ਨੂੰ, ਜਿਨ੍ਹਾਂ ਨੂੰ ਸਹੁੰ ਨਹੀਂ ਚੱਕਣੀ ਆਉਂਦੀ, ਉਹ ਫੈਡਰਲਿਜ਼ਮ ਦੀ ਲੜਾਈ ਕਿੱਥੋਂ ਲੜ ਲੈਣਗੇ, ਰਾਜਾਂ ਦੇ ਅਧਿਕਾਰ ਦੀ ਲੜਾਈ ਕਿੱਥੇ ਲੜ ਲੈਣਗੇ। ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।